ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਪੁਲਿਸ ਦੀ ਸੇਵਾ ਤੋਂ। ਉਹ ਇੱਕ ਦਲਜੀਤ ਦਾ ਡਾਇਲੋਗ ਵੀ ਹੈ, ਉਹ ਛੋਟੂ ਪੰਜਾਬ ਪੁਲਿਸ ਡਾਂਸ ਵੀ ਕਰਦੀ ਹੈ, ਪਰ ਕਹਿੰਦੇ ਕਿ ਇੱਥੇ ਗੱਲ ਗੰਭੀਰ ਹੈ ਥੋੜੀ ਜੀ। ਪੁਲਿਸ ਪੰਜਾਬ ਦੀ ਹੈ ਪਰ ਸੇਵਾ ਕਹਿੰਦੇ ਦਿੱਲੀ ਦੀ ਕਰ ਰਹੀ ਹੈ। ਸ਼ਰਮਾ ਜੀ। ਪ੍ਰਵੀਨ ਜੀ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ, ਪਰ ਇਸ ਨਵੇਂ ਰੂਪ ਦੇ ਵਿੱਚ ਹੁਣ ਹੱਦ ਟੱਪ ਦਿੱਤੀ ਗਈ ਹੈ। ਪਹਿਲਾਂ ਅਕਾਲੀ ਭਾਜਪਾ ਦੇ ਦੌਰ ਦੇ ਵਿੱਚ ਵੀ, ਕਾਂਗਰਸ ਦੇ ਦੌਰ ਦੇ ਵਿੱਚ ਵੀ ਏਦਾਂ ਆਪਣੇ ਚਹੇਤਿਆਂ ਦੀ ਸੇਵਾ ਪਾਣੀ ਕੀਤੀ ਜਾਂਦੀ ਰਹੀ ਆ, ਸਿਕਿਉਰਿਟੀ ਵਗੈਰਾ ਦਿੱਤੀ ਜਾਂਦੀ ਰਹੀ ਆ, ਪਰ ਇਸ ਹੱਦ ਤੱਕ ਕਦੇ ਨਹੀਂ ਹੋਇਆ ਕਿ ਪੰਜਾਬ ਦਾ ਡੀਜੀਪੀ ਪ੍ਰੈਸ ਕਾਨਫਰੰਸ ਕਰਕੇ ਕਹੇ ਜੀ ਕਿ ਦਿੱਲੀ ਵਾਲਿਆਂ ਨੇ ਸਾਨੂੰ ਕਿਹਾ ਜੀ ਤਾਂ ਅਸੀਂ ਕੇਜਰੀਵਾਲ ਕੋਲੋਂ ਆਪਣੀ ਸਿਕਿਉਰਿਟੀ ਵਾਪਸ ਲਈ ਆ। ਮਤਲਬ ਜਿਹੜੀ ਗੱਲ ਅਸੀਂ ਲਗਾਤਾਰ ਵੱਖੋ-ਵੱਖ ਮਾਧਿਅਮ ਰਾਹੀਂ ਕਰ ਰਹੇ ਸੀਗੇ ਕਿ ਭਾਈ ਪੰਜਾਬ ਦੇ ਸਾਧਨਾਂ ਦੀ, ਪੰਜਾਬ ਦੇ ਖਜ਼ਾਨੇ ਦੀ, ਪੰਜਾਬ ਦੇ ਚੌਪਰ ਦੀ, ਪੰਜਾਬ ਦੀ ਪੁਲਿਸ ਦੀ, ਪੰਜਾਬ ਸਰਕਾਰ ਦੀ ਦੁਰਵਰਤੋਂ ਹੋ ਰਹੀ ਆ, ਉਹਦੇ ਤੇ ਡੀਜੀਪੀ ਸਾਹਿਬ ਨੇ ਮੋਹਰ ਲਾਈ ਤਾਂ ਹੁਣ ਤੱਕ ਸਰਕਾਰਾਂ ਮੁੱਕਰਦੀਆਂ ਆ ਰਹੀਆਂ ਸੀ ਕਿ ਜੇ ਤੁਸੀਂ ਸਿਕਿਉਰਿਟੀ ਦਿੱਤੀ ਵੀ ਸੀ ਤਾਂ ਹੀ ਵਾਪਸ ਲਈ ਨਾ। ਤੇ ਆਪਾਂ ਤਾਂ ਪਹਿਲੇ ਕਹਿੰਦੇ ਨੇ ਕਿ ਇੱਥੇ ਮੁੱਖ ਮੰਤਰੀ ਨਾਂ ਤੇ 5-5 ਕੋਠੀਆਂ, ਗੱਡੀਆਂ, ਚੌਪਰ ਸਾਰਾ ਕੁਝ ਦਿੱਲੀ ਵਾਲੇ ਵਰਤਦੇ ਤੇ ਇਕੱਲੇ ਕੇਜਰੀਵਾਲ ਨੂੰ ਥੋੜਾ ਹੋਰ ਕਿੰਨਿਆਂ ਨੂੰ ਦਿੱਤੀ ਹੋਈ ਹੈ ਜੀ। ਚਲੋ, ਪਰ ਵਾਪਸ ਕਹਿੰਦੇ ਜੀ ਚੋਣ ਕਮਿਸ਼ਨ ਦੀ ਹਦਾਇਤ ਸੀ, ਇਹ ਸੀ, ਉਹ ਸੀ। ਪਰ ਕੱਲ ਜਿਹੋ ਜਿਹਾ ਰੋਣਾ ਪੰਜਾਬ ਦੇ ਮੁੱਖ ਮੰਤਰੀ ਔਰ ਦਿੱਲੀ ਦੀ ਮੁੱਖ ਮੰਤਰੀ ਬੀਬੀ ਆਤਸ਼ੀ ਨੇ ਮੀਡੀਆ ਸਾਹਮਣੇ ਬੈਠ ਕੇ ਰੋਇਆ, ਜੇ ਇਹਨਾਂ ਮਸਲਿਆਂ ਤੇ ਕਦੇ ਸੂਬੇ ਦੇ ਲੋਕਾਂ ਲਈ ਸਟੈਂਡ ਲੈ ਕੇ ਰੋਇਆ ਹੁੰਦਾ ਸ਼ਾਇਦ ਕਿੰਨੇ ਮਸਲੇ ਹੱਲ ਹੋ ਜਾਂਦੇ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਕਿਸਾਨ ਧਰਤੀ ਤੇ ਬੈਠੇ ਨੇ, ਸੂਬੇ ਦੇ ਵਿੱਚ ਗ੍ਰਨੇਡ ਹਮਲੇ ਹੋ ਰਹੇ ਨੇ, ਵਿਦਿਆਰਥੀ ਧਰਨਿਆਂ ਮੁਜ਼ਾਹਰਿਆਂ ਤੇ ਨੇ, ਰੁਜ਼ਗਾਰ ਮੰਗਿਆ ਜਾ ਰਿਹਾ, ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਨਹੀਂ ਮਿਲਦੀ, ਸਰਕਾਰੀ ਯੋਜਨਾਵਾਂ ਠੱਪ ਪਈਆਂ ਨੇ, ਕੇਂਦਰ ਫੰਡ ਨਹੀਂ ਜਾਰੀ ਕਰਦਾ ਤੇ ਤੁਹਾਨੂੰ ਫਿਕਰ ਹੈ ਜੀ ਕੇਜਰੀਵਾਲ ਨੂੰ ਸਾਨੂੰ ਸੁਰੱਖਿਆ ਨਹੀਂ ਦੇਣ ਦੇ ਰਹੇ। ਵੀ ਕੇਜਰੀਵਾਲ ਪੰਜਾਬ ਦਾ ਲੱਗਦਾ ਕੀ ਹੈ ਜੀ? ਬਿਲਕੁਲ ਜੀ। ਕੀ ਉਹਦੇ ਕੋਲ ਕੋਈ ਪੰਜਾਬ 'ਚ ਸੰਵਿਧਾਨਕ ਅਹੁਦਾ ਹੈ? ਕਿ ਉਹਦੇ ਕੋਲ ਕੋਈ ਪੰਜਾਬ ਦੇ ਵਿੱਚ ਸਰਕਾਰੀ ਅਹੁਦਾ ਹੈ? ਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਇੱਥੇ ਦਾ? ਕਿ ਉਹ ਸਰਕਾਰ ਦਾ ਮੁਖੀ ਹੈ ਇੱਥੇ ਦਾ? ਕਿਸ ਨਾਤੇ? ਜੇਕਰ ਉਹ ਦਿੱਲੀ ਦਾ ਮੁੱਖ ਮੰਤਰੀ ਆ, ਉਹਦੇ ਕੋਲ Z+ ਸੁਰੱਖਿਆ, ਫਿਰ ਤੁਹਾਡੀ ਸੁਰੱਖਿਆ ਦੀ ਲੋੜ ਕੀ ਪੈਗੀ? ਪਾਰਟੀ ਦਾ ਸੁਪਰੀਮੋ ਹੋਣਾ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਉਸ ਨੂੰ ਸਾਰੇ ਹੀ ਪੰਜਾਬ ਫੜਾ ਦੋਗੇ। ਜੇ ਹਾਂ ਸੱਚਮੁੱਚ ਫਿਕਰ ਆ ਫਿਰ ਤਾਂ ਦੇਸ਼ ਦੇ ਹੋਰ ਮੁੱਖ ਮੰਤਰੀ ਭਾਈ ਸਾਰਿਆਂ ਨੂੰ ਦੇ ਦਿਓ। ਜੇ ਪੰਜਾਬ ਪੁਲਿਸ ਇੰਨੀ ਕਾਬਲ ਹੈ, ਵੈਸੇ ਤਾਂ ਕੱਲ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਭਗਵੰਤ ਮਾਨ ਜੀ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਬੀਜੇਪੀ ਉਹਨਾਂ ਨੂੰ ਮਰਵਾ ਸਕਦੀ ਹੈ। ਮੈਂ ਤਾਂ ਕਹਿਣਾ ਕਿ ਕੇਜਰੀਵਾਲ ਪ੍ਰੈਸ ਕਾਨਫਰੰਸ ਕਰਦਾ ਕਿ ਜੀ ਮੈਨੂੰ ਜਿਹੜੀ ਮਰਜ਼ੀ ਪੁਲਿਸ ਦੇ ਦਿਓ, ਪੰਜਾਬ ਪੁਲਿਸ ਨਹੀਂ ਦੇਣੀ ਜੀ। ਤੋਂ ਬੱਗਾ ਖੋ ਕੇ ਲੈ ਕੇ ਦਿੱਲੀ ਵਾਲੇ, ਉਹਨਾਂ ਨੂੰ ਤਾਂ ਦਿੱਲੀ ਵਾਲੇ ਠੀਕ ਨੇ। ਇਹ ਤਾਂ ਬੱਗਾ ਚੱਕ ਲਿਆ ਸੀ, ਅਗਲੇ ਖੋ ਕੇ ਲੈ ਕੇ ਨਾ ਰਾਹ ਚੋਂ। ਜੀ ਜੀ ਬਿਲਕੁਲ। ਤੇ ਫਿਰ ਸੋ ਇਸ ਲਈ ਜੇ ਪੰਜਾਬ ਪੁਲਿਸ ਇੰਨੀ ਮਤਲਬ ਕਾਬਲਤਾ ਰੱਖਦੀ ਆ, ਫਿਰ ਭਾਈ ਪੰਜਾਬ ਦੇ ਗ੍ਰੇਡ ਹਮਲੇ ਕਿਉਂ ਹੋਈ ਗਏ? ਅਸਲ ਦੇ ਵਿੱਚ ਇਹ ਸਿਰਫ ਕੇਂਦਰ ਦੇ ਨਾਲ ਮਤਲਬ ਜਿਹੜਾ ਅਰਵਿੰਦ ਕੇਜਰੀਵਾਲ ਆ ਜਾਂ ਆਮ ਆਦਮੀ ਪਾਰਟੀ ਆ, ਉਹਨੂੰ ਡੰਡੋਤ ਕਰਨ ਦਾ ਤਰੀਕਾ ਹੈ ਭਗਵੰਤ ਮਾਨ। ਉਹ ਨਾ ਤਾਂ ਮੋਦੀ ਅਮਿਤ ਸ਼ਾਹ ਨਾਲ ਵਿਗਾੜ ਕੇ ਰੱਖਣਾ ਚਾਹੁੰਦੇ ਨੇ ਤੇ ਨਾ ਹੀ ਆਪਣੀ ਕੁਰਸੀ ਗਵਾਉਣਾ ਚਾਹੁੰਦੇ ਨੇ। ਉਹ ਫਿਲਹਾਲ ਇੱਧਰ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਨੇ। ਇਸ ਲਈ ਉਹ ਕਹਿੰਦੇ ਕੇਜਰੀਵਾਲ ਜੀ ਜੋ ਚਾਹੁੰਦੇ ਹੋ ਮੇਰਾ ਵਰਤੋ, ਸਰਕਾਰ ਦਾ ਖਜ਼ਾਨਾ, ਚੌਪਰ, ਪੁਲਿਸ, ਜੋ ਚਾਹੀਦਾ ਸਾਨੂੰ ਸਾਰੇ ਸਾਧਨ ਤੁਹਾਡੇ ਲਈ ਉਪਲਬਧ ਨੇ, ਬਸ ਮੇਰੀ ਮੁੱਖ ਮੰਤਰੀ ਦੀ ਕੁਰਸੀ ਬਚਾਈ ਰੱਖੋ। ਸੋ ਇਹ ਤਰੀਕਾ ਨਹੀਂ ਹੁੰਦਾ ਜਨਾਬ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਪੰਜਾਬ ਨੂੰ ਲਵਾਰਸ ਛੱਡ ਕੇ ਉੱਥੇ ਬੈਠਾ ਰਹੇ ਤੇ ਕਹੇ ਜੀ ਕਿ ਅਸੀਂ ਤਾਂ ਪੁਲਿਸ ਦੇਣੀ ਓ ਦੇਣੀ ਆ। ਤਾਂ
ਵੈਸੇ ਹੀ ਜੇ ਤੁਸੀਂ ਨਾਲ ਫਿਰਦੇ ਹੋ ਉਹਨਾਂ ਦੇ ਨਾਲ ਤਾਂ ਤੁਹਾਡਾ ਸਾਰਾ ਕੁਝ, ਤੁਹਾਡੀ ਵੀ Z+ ਰੱਖਿਆ ਉਹਦੇ ਨਾਲ ਹੀ ਹੈ, ਵੈਸੇ ਵੀ ਪੁਲਿਸ ਨਾਲ ਹੀ ਆ। ਤੇ ਫਿਰ ਇਹ ਤਰੀਕਾ ਕਿਹੜਾ ਕਿ ਜਿਹੜੀ Z+ ਮਿਲੀ ਤੁਸੀਂ ਉਹਦੇ ਪਰ ਜੇ ਮਰਵਾਉਣ ਵਾਲੀ ਉਹ ਗੱਲ ਹੈ, ਜੇ ਇੰਨਾ ਖਤਰਾ ਹੈ ਫਿਰ ਮੁੱਖ ਮੰਤਰੀ ਸਾਹਿਬ ਤੁਹਾਡੇ ਹੀ ਬੋਲ ਰਹੇ ਨੇ ਕਿ ਛੱਡੋ, ਕੀ ਕਰਨੀ ਹੈ ਰਾਜਨੀਤੀ, ਮੁਰਗੀ ਖਾਨਾ ਖੋਲੋ। ਜੇ ਡਰ ਲੱਗਦਾ ਤਾਂ ਫਿਰ ਰਾਜਨੀਤੀ ਨਾ ਕਰੋ, ਜੇ ਡਰ ਵੀ ਲੱਗਦਾ। ਜੇ ਡਰ ਨਹੀਂ ਲੱਗਦਾ ਫਿਰ ਰਾਜਨੀਤੀ ਕਰੋ ਦੱਬ ਕੇ। ਸੋ ਇਸ ਲਈ ਇਹ ਪੰਜਾਬ ਦੇ ਸਾਧਨਾਂ ਦੀ ਦੁਰਵਰਤੋਂ ਦਾ ਇੱਕ ਚਿਹਰਾ ਮੋਹਰਾ ਸਾਹਮਣੇ ਆਇਆ। ਪਤਾ ਨਹੀਂ ਪੰਜਾਬੀਆਂ ਨੇ ਕਦੋਂ ਰਿਐਕਟ ਕਰਨਾ ਸਿੱਖਣਾ। ਜਿਹੜੀ ਗੱਲ ਤੇ ਕਰਨਾ ਰਿਐਕਟ ਉੱਤੇ ਕਰਦੇ ਨਹੀਂ, ਜਿੱਥੇ ਕਰਨਾ ਨਹੀਂ ਹੁੰਦਾ ਉੱਥੇ ਕਰੀ ਜਾਂਦੇ ਨੇ। ਸੋ ਇਸ ਲਈ ਫਿਰ ਅਗਲੇ ਆਪਣੀਆਂ ਚਮਦੀਆਂ ਚਲਾ ਰਹੇ ਨੇ। ਪਹਿਲਾਂ ਅਕਾਲੀ ਦਲ ਬਾਦਲ ਧਿਰ ਨੇ ਬੀਜੇਪੀ ਨਾਲ ਮਿਲ ਕੇ ਚਲਾਈਆਂ, ਕਾਂਗਰਸ ਲੰਬੇ ਸਮੇਂ ਤੋਂ ਚਲਾਉਂਦੀ ਹੈ ਦਿੱਲੀ ਤੋਂ ਲੈ ਕੇ ਪੰਜਾਬ 'ਚ, ਤੇ ਹੁਣ ਇਹਨਾਂ ਨੂੰ ਮੌਕਾ ਮਿਲਿਆ, ਇਹ ਸਾਰਿਆਂ ਦੀਆਂ ਹੱਦਾਂ ਤੋੜ ਰਹੇ ਨੇ, ਸਾਰਿਆਂ ਦੇ ਰਿਕਾਰਡ ਤੋੜ ਰਹੇ ਨੇ। ਇਹਨਾਂ ਦੀ ਕੋਈ ਇੱਕ ਹੋਰ ਗੱਲ ਕਰ ਲਈਏ ਸ਼ਰਮਾ ਜੀ, ਇੱਕ ਸਵਾਲ ਬੜਾ ਪੰਜਾਬ ਦੀ ਫਿਜ਼ਾ ਦੇ ਵਿੱਚ ਘੁੰਮ ਰਿਹਾ, ਕਹਿੰਦੇ ਮਾਨ ਸਾਹਿਬ ਤੁਸੀਂ ਤਾਂ ਡਰ ਕਰਕੇ ਫਰੀਦਕੋਟ ਛੱਡ ਗਏ, ਪਰ ਲੋਕ ਇਹਨੂੰ ਛੱਡ ਕੇ ਕਿੱਧਰ ਜਾਣ ਹੁਣ? ਪ੍ਰਵੀਨ ਜੀ, ਇਹ ਬਹੁਤ ਵੱਡਾ ਸਵਾਲ ਹੈ। ਜੇ ਪੁਲਿਸ ਦੇ ਥਾਣਿਆਂ ਤੇ ਹਮਲਾ ਹੋਵੇ ਤੇ ਪੁਲਿਸ ਦੇ ਮੁਖੀ ਕਹਿਣ ਕਿ ਐਂ ਕਰੋ, ਉੱਥੇ ਭਾਈ ਤੁਸੀਂ ਜਾਲੀ ਲਾ ਲਓ, ਤੁਸੀਂ ਕੰਧਾਂ ਉੱਚੀਆਂ ਕਰ ਲਓ, ਹੈਨਾ, ਤੁਸੀਂ ਗਰਿੱਲਾਂ ਲਾ ਲਓ, ਥਾਣੇ ਸ਼ਾਮ ਨੂੰ ਬੰਦ ਕਰ ਲਿਆ ਕਰੋ। ਮਤਲਬ ਜੇ ਥਾਣੇ ਸੁਰੱਖਿਅਤ ਨਹੀਂ, ਪੰਜਾਬ ਸੁਰੱਖਿਅਤ ਕਿਵੇਂ? ਤੇ ਤੁਸੀਂ ਪੁਲਿਸ ਦੀ ਨਫਰੀ ਸਾਰੀ ਦਿੱਲੀ ਨੂੰ ਤੋਰੀ ਆ। ਕਿਸੇ ਬੰਦੇ ਨੇ ਕੰਮ ਕਰਾਉਣਾ ਹੋਵੇ, FIR ਲਿਖਾਉਣੀ, ਉਹਨੂੰ ਥਾਣੇ 'ਚ ਬੰਦਾ ਨਹੀਂ ਲੱਭਦਾ ਜੀ। ਪਰ ਜਿੱਥੋਂ ਤੱਕ 26 ਜਨਵਰੀ ਦੇ ਜਾਂ 15 ਅਗਸਤ ਦੇ ਸਮਾਗਮਾਂ ਦਾ ਸੰਬੰਧ ਹੁੰਦਾ, ਪ੍ਰਵੀਨ ਜੀ, ਇਹ ਇੱਕ ਪੂਰੀ ਵਿਧੀ ਵਿਧਾਨ ਹੈ। ਬਕਾਇਦਾ ਤੌਰ ਤੇ ਕੈਬਨਿਟ ਦੇ ਵਿੱਚ ਲਿਆ ਕੇ ਨੋਟੀਫਾਈ ਹੁੰਦਾ ਹੈ ਕਿ ਇਸ ਮੰਤਰੀ ਨੇ ਇਸ ਜ਼ਿਲ੍ਹੇ ਜਾਣਾ, ਇਸ ਮੰਤਰੀ ਨੇ ਇਸ ਜ਼ਿਲ੍ਹੇ ਜਾਣਾ, ਮੁੱਖ ਮੰਤਰੀ ਨੇ ਇੱਥੇ ਜਾਣਾ। ਇਹ 1.5-2 ਮਹੀਨੇ ਪਹਿਲਾਂ ਦਾ ਪ੍ਰੋਸੈਸ ਹੁੰਦਾ ਪੂਰਾ। ਸੋ ਸਿਕਿਉਰਿਟੀ ਪ੍ਰੋਗਰਾਮ, ਫਿਰ ਉਸ ਪੱਧਰ ਦੇ ਸਟੇਟ ਵਾਲੇ ਉੱਥੇ ਝਾਕੀਆਂ, ਸਾਰਾ ਕੁਝ। ਜਿੱਥੇ ਮੁੱਖ ਮੰਤਰੀ ਨੇ ਜਾਣਾ ਉੱਥੇ ਸਟੇਟ ਪੱਧਰ ਦਾ ਸਮਾਗਮ ਬਣ ਜਾਂਦਾ ਉਹ। ਸੋ ਫਿਰ ਤੁਸੀਂ ਉਸ ਨੂੰ ਆ ਜੀ ਹੁਣ ਮਤਲਬ ਕਿ ਮੈਂ ਇੱਥੋਂ ਫਰੀਦਕੋਟ ਤੋਂ ਬਦਲ ਕੇ ਮੋਹਾਲੀ, ਹੈ ਨਾ, ਤੇ ਮੀਡੀਆ ਨੂੰ ਮੋਹਾਲੀ ਦੀ ਜਾਣਕਾਰੀ ਮਿਲਦੀ ਹੈ, ਜਾਨੂੰ ਪਤਾ ਲੱਗਦਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਪਟਿਆਲੇ ਪਹੁੰਚ ਗਏ। ਅਸਲ 'ਚ ਹੋਇਆ ਕਿ ਜਿਹੜੇ ਸਟੇਡੀਅਮ, ਨਹਿਰੂ ਸਟੇਡੀਅਮ ਹੈ ਫਰੀਦਕੋਟ ਦੇ ਵਿੱਚ, ਜਿੱਥੇ ਮੁੱਖ ਮੰਤਰੀ ਸਾਹਿਬ ਨੇ ਝੰਡਾ ਲਹਿਰਾਉਣਾ ਸੀ, ਜਿੱਥੇ ਝੰਡਾ ਲਹਿਰਾਉਣਾ ਸੀ ਉੱਥੇ ਇੱਕ ਝੰਡਾ ਲੱਭ ਗਿਆ, 2-4 ਪੋਸਟਰ ਲੱਭ ਗਏ, ਕਹਿੰਦੇ ਖਾਲਿਸਤਾਨ ਪੱਖੀ ਪੋਸਟਰ ਲੱਗੇ ਰਹੇ ਜੀ, ਝੰਡਾ ਲੱਗਿਆ ਜੀ। ਉਹ ਤੋਂ ਡਰ ਲੱਗਿਆ ਕਿ ਇਹ ਆਪਣੇ ਵਾਲਾ ਝੰਡਾ ਲੈ ਕੇ ਮੋਹਾਲੀ ਆ ਗਏ, ਕਿਸ ਤਰ੍ਹਾਂ ਜੀ ਤਿਰੰਗਾ ਮੋਹਾਲੀ ਲਹਿਰਾਵਾਂਗੇ। ਅੱਛਾ ਜੀ, ਫਿਰ ਮੋਹਾਲੀ ਵੀ ਗੱਲ ਨਹੀਂ ਬਣੀ। ਅਫਸਰ ਸਾਰੀ ਰਾਤ ਵਿਚਾਰੇ ਜਾਗਦੇ ਰਹੇ, ਭੱਜ ਨੱਠ ਕਰਦੇ ਰਹੇ, ਕਹਿੰਦੇ ਨਹੀਂ ਜੀ ਹੁਣ ਪਟਿਆਲੇ ਲਹਿਰਾਇਆ ਜਾਓ। ਗੁਰਪਤਵੰਤ ਪੰਨੂ ਦੇ ਹਵਾਲੇ ਨਾਲ ਕਹਿੰਦੇ ਜੀ ਧਮਕੀ ਮਿਲੀ ਹੈ ਜੀ, ਉਹਨੇ ਕਹਿਤਾ ਕਿ ਹਾਂ ਜੀ ਅਸੀਂ ਧਮਕੀ ਦਿੱਤੀ ਹੈ ਜੀ, ਆਹ ਪੋਸਟਰ ਵੀ ਅਸੀਂ ਲਵਾਏ ਜੀ। ਤੇ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਰੰਗਲਾ ਪੰਜਾਬ ਹੈ। ਜੇ ਰੰਗਲਾ ਪੰਜਾਬ ਹੈ, ਫਿਰ ਰੰਗਲੇ ਪੰਜਾਬ 'ਚ ਤੁਹਾਨੂੰ ਕੱਚ ਦੇ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਖੜ ਕੇ ਕਿਉਂ ਭਾਸ਼ਣ ਦੇਣੇ ਪੈਂਦੇ ਆਜ਼ਾਦੀ ਦਿਹਾੜਿਆਂ ਦੇ? ਮੈਨੂੰ ਅੱਜ ਵੀ ਜ਼ਿਆਦਾ ਪਿਛਲਾ ਭਾਸ਼ਣ ਤੁਸੀਂ ਸ਼ੀਸ਼ਿਆਂ 'ਚ ਖੜ ਕੇ ਦਿੱਤਾ ਸੀਗਾ। ਹਾਂਜੀ, ਬਿਲਕੁਲ। ਉਸ ਸਮੇਂ ਵੀ ਕੁਝ ਧਿਰਾਂ ਨੇ ਕਿਹਾ ਸੀਗਾ ਕਿ ਭਾਈ ਇਹ ਫੀਲਿੰਗ ਚੱਕ ਗਿਆ, ਇਹਨੂੰ ਐਂ ਲੱਗਦਾ ਕਿ ਲਾਲ ਕਿਲੇ ਤੋਂ ਬੋਲ ਰਿਹਾ, ਮੈਂ ਤਾਂ ਉਹੀ ਜੀ ਫੀਲਿੰਗ ਲੈ ਰਿਹਾ। ਕੁਝ ਕਹਿੰਦੇ ਕਿ ਜੇ ਇੰਨਾ ਹੀ ਡਰ ਲੱਗਦਾ ਭਾਈ ਫਿਰ ਮੁਰਗੀ ਖਾਨਾ ਖੋਲੋ, ਕਿਉਂ ਫਿਰ ਇਹਨਾਂ ਸ਼ੀਸ਼ਿਆਂ 'ਚ ਖੜ ਕੇ ਬੋਲ ਰਹੇ ਹੋ? ਤੇ ਤੁਸੀਂ ਤਾਂ ਸ਼ੀਸ਼ੇ 'ਚ ਖੜ ਕੇ ਪੰਜਾਬ ਕਿੱਥੇ ਖੜ ਜਾਵੇ? ਪੰਜਾਬ ਨੂੰ ਕਿਹੜੇ ਸ਼ੀਸ਼ੇ 'ਚ ਖੜਾਓਗੇ? ਹੁਣ ਤੁਸੀਂ ਤਾਂ ਫਰੀਦਕੋਟ ਤੋਂ ਮੋਹਾਲੀ, ਮੋਹਾਲੀ ਤੋਂ ਪਟਿਆਲੇ ਚਲੇ ਗਏ, ਪੰਜਾਬ ਕਿੱਥੇ ਨੂੰ ਚਲਾ ਜਾਵੇ? ਲੋਕ ਕਿੱਥੇ ਨੂੰ ਚਲੇ ਜਾਣ? ਸੋ ਜੇ ਮੁੱਖ ਮੰਤਰੀ ਉਹ ਸੁਰੱਖਿਅਤ ਨਹੀਂ, ਇੰਨੀਆਂ 40-42 ਗੱਡੀਆਂ, 300-400 ਬੰਦਾ ਸਿਕਿਉਰਿਟੀ 'ਚ ਹੈ, ਤੇ ਆਮ ਲੋਕ ਫਿਰ ਕਿਵੇਂ ਸੁਰੱਖਿਅਤ ਨੇ ਭਾਈ? ਸਹੀ ਸੀ, ਬਿਲਕੁਲ ਜੀ। ਸੋ ਇਹ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੋ ਗਿਆ ਕਿ ਮੁੱਖ ਮੰਤਰੀ ਭੱਜ ਰਿਹਾ ਜਾਂ ਸੱਚਮੁੱਚ ਜਿਹੜਾ ਹਵਾਲਾ ਸਰਕਾਰ ਦੇ ਰਹੀ ਆ ਉਹ ਹੈ। ਹੁਣ ਸਰਕਾਰ ਦਾ ਹਵਾਲਾ ਸੁਣੋ ਪ੍ਰਵੀਨ ਜੀ। ਸਰਕਾਰ ਕਹਿੰਦੀ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਚੱਲਦਾ ਜੀ, 25 ਜਨਵਰੀ ਨੂੰ ਕੇਜਰੀਵਾਲ ਜੀ ਔਰ ਭਗਵੰਤ ਮਾਨ ਨੂੰ ਕਿਸੇ ਚੈਨਲ ਨੇ ਸੱਦਿਆ, ਉਹ ਸਜਾਉਂਦੇ ਹੁੰਦੇ ਨਾ ਸਟੇਜ ਜੀ ਤੇ 2-2 ਬੰਦਿਆਂ ਨੂੰ, ਇੱਕ ਬੰਦਿਆਂ ਨੂੰ ਬਿਠਾ ਕੇ ਗੱਲਬਾਤ ਜੀ, ਕਿ ਉਵੇਂ ਸਾਡਾ ਇੱਕ ਸਮਾਗਮ ਹੈ ਜਿਹੜਾ 3 ਵਜੇ ਨਿਬੜਨਾ ਜੀ। ਤੇ ਜੇ 25 ਤਰੀਕ ਨੂੰ 3 ਵਜੇ ਨਿਬੜਦਾ ਤੇ ਇਹ ਨਿਯਮ ਹੈ ਜੀ ਕਿ ਜਿੱਥੇ ਝੰਡਾ ਲਹਿਰਾਉਣਾ ਹੋਵੇ ਉੱਥੇ ਰਾਤ ਨੂੰ 1 ਰਾਤ ਪਹਿਲਾਂ ਜਾਣਾ ਪੈਂਦਾ। ਠੀਕ ਹੈ, ਤਾਂ ਕਿ ਉੱਥੇ ਜਾ ਕੇ ਉਹ DC ਨੂੰ, SDO ਨੂੰ ਦੱਸਣਾ ਪੈਂਦਾ, SDM ਵਗੈਰਾ ਨੂੰ, ਫਿਰ ਉਹ ਸਾਰੀ ਪ੍ਰਕਿਰਿਆ ਹੁੰਦੀ ਹੈ ਕਿ ਹਾਂ ਜੀ ਸਵੇਰ ਨੂੰ, ਕਿਉਂਕਿ ਤੈਅ ਸਮਾਂ ਹੁੰਦਾ, ਇੰਨੇ ਵਜੇ ਝੰਡਾ, ਇੰਨੇ ਵਜੇ ਜਨਗਣ ਮਨ, ਇੰਨੇ ਵਜੇ ਸਾਰਾ ਕੁਛ। ਸੋ ਇਸ ਲਈ ਕਹਿੰਦੇ ਜੀ 25 ਤਰੀਕ ਨੂੰ ਜੇ 3 ਵਜੇ ਸਮਾਗਮ ਨਿਬੜਦਾ, ਉਹ ਤੋਂ ਬਾਅਦ ਦਿੱਲੀ ਤੋਂ ਚੌਪਰ ਨਹੀਂ ਉੱਠ ਸਕਦਾ, ਕਿਉਂਕਿ ਜੀ ਨੋ ਫਲਾਈ ਜ਼ੋਨ ਹੁੰਦਾ 26 ਜਨਵਰੀ ਕਰਕੇ। ਇਸ ਲਈ ਬਾਈ ਰੋਡ ਕਹਿੰਦੇ ਜੀ ਫਰੀਦਕੋਟ ਨਹੀਂ ਪਹੁੰਚ ਹੋ ਸਕਦਾ, ਤੇ ਤਾਂ ਕਰਕੇ ਜੀ ਮੋਹਾਲੀ ਜਾਂ ਪਟਿਆਲੇ ਰੱਖਿਆ, ਪਹਿਲਾਂ ਮੋਹਾਲੀ, ਫਿਰ ਮਤਲਬ ਵੈਸੇ ਤਾਂ ਜੀ ਇਹ ਬਹਾਨਾ, ਜੇ ਬਹਾਨਾ ਨਾ ਵੀ ਹੋਵੇ ਤਾਂ ਵੀ
ਪ੍ਰਵੀਨ ਜੀ, ਜੇ ਦਿੱਲੀ ਤੋਂ ਮੁੱਖ ਮੰਤਰੀ ਸਾਹਿਬ ਲਾਲ ਬੱਤੀ ਲਾ ਕੇ ਸਾਈਕਲ ਤੇ ਵੀ ਤੁਰ ਪੈਣ ਨਾ, ਤਾਂ ਵੀ ਜਿਵੇਂ ਉਹਨਾਂ ਲਈ ਰਾਹ ਖਾਲੀ ਹੁੰਦਾ, ਤਾਂ ਵੀ ਉਹ ਫਰੀਦਕੋਟ ਸਮੇਂ ਤੇ ਪਹੁੰਚ ਜਾਣਗੇ। ਪਰ ਇਹ ਤਾਂ ਫਿਰ ਆਉਣਾ ਹੀ ਉੜਦੀਆਂ ਗੱਡੀਆਂ 'ਚ, ਤੇ ਕਿਵੇਂ ਮੂਹਰੇ ਸਾਰਾ ਅਮਲਾ ਫਾਲਾ ਲੱਗਿਆ ਹੁੰਦਾ, ਰਾਹ ਖਾਲੀ ਹੁੰਦੇ ਆਉਂਦੇ ਨੇ ਟੌਂ ਪੌਂ। ਤੇ ਜੇ ਤੁਸੀਂ ਦਿੱਲੀ ਤੋਂ ਮੋਹਾਲੀ ਜਾਂ ਪਟਿਆਲੇ ਪਹੁੰਚ ਸਕਦੇ ਹੋ, ਤੁਸੀਂ ਫਰੀਦਕੋਟ ਵੀ ਪਹੁੰਚ ਸਕਦੇ ਹੋ। ਸੋ ਇਸ ਲਈ ਜਨਾਬ, ਇਹ ਤੁਹਾਡੇ ਅੰਦਰ ਦਾ ਡਰ ਭੈ ਪ੍ਰਗਟਾ ਰਿਹਾ, ਤੇ ਜੇ ਸਰਕਾਰ ਡਰ ਰਹੀ ਹੈ ਤਾਂ ਲੋਕਾਂ ਦਾ ਕੀ ਬਣੂਗਾ, ਇਹ ਸਵਾਲ ਵੱਡਾ। ਜੀ ਬਿਲਕੁਲ ਬਿਲਕੁਲ। ਪੰਜਾਬ ਦੇ ਕੋਸ ਪਿੰਡ ਦੀ ਗੱਲ ਕਰੀਏ ਸ਼ਰਮਾ ਜੀ, ਜਿੱਥੇ ਪਿੰਡ ਤਾਂ ਨਕਲੀ ਹੈ, ਕੰਮ ਵੀ ਨਕਲੀ ਹੈ, ਪਰ ਕਹਿੰਦੇ ਘੁਟਾਲਾ ਅਸਲੀ ਹੋ ਗਿਆ ਜੀ। ਬਿਲਕੁਲ ਜੀ, ਇਹ ਪੰਜਾਬ ਦੀ ਤਰਾਸਦੀ ਹੈ ਕਿ ਇੱਥੇ ਅਸੀਂ ਕਿਹੋ ਜਿਹੇ ਅਫਸਰ ਲਾ ਲੈਂਦੇ ਹਾਂ ਕਿ ਜਿਹੜੇ ਲੱਖਾਂ ਲੱਖਾਂ ਦੀ ਤਨਖਾਹ ਲੈ ਕੇ, ਸਾਰੇ TADA ਲੈ ਕੇ, ਕਾਰੋਬਾਰ ਸਭ ਸਹੂਲਤਾਂ ਲੈ ਕੇ ਵੀ ਉਹਦਾ ਢਿੱਡ ਨਹੀਂ ਭਰਦਾ, ਤੇ ਫਿਰ ਹੁਣ ਉਹ ਨਕਲੀ ਪਿੰਡ ਬਸਾਉਣ ਵੀ ਲੱਗ ਗਏ ਤੇ ਉਹਨਾਂ ਪਿੰਡਾਂ ਨੂੰ ਖਾਣ ਵੀ ਲੱਗ ਪਏ। ਪ੍ਰਵੀਨ ਜੀ, ਇਹ ਖਬਰ ਹੈਗੀ ਆ ਫਿਰੋਜ਼ਪੁਰ ਨਾਲ ਖੇਤਰ ਸੰਬੰਧਤ ਦੀ। ਫਿਰੋਜ਼ਪੁਰ ਖੇਤਰ ਦਾ ਇੱਕ ਪਿੰਡ ਹੈ ਨਵੀਂ ਰਾਜੋਕੇ ਗੱਟੀ, ਹਾਂਜੀ, ਜਾਂ ਉਹਨੂੰ ਨਵੀਂ ਗੱਟੀ ਰਾਜੋਕੇ ਵੀ ਕਹਿੰਦੇ ਆ, ਠੀਕ ਹੈ ਜੀ, ਇਸ ਨਾਂ ਦਾ ਪਿੰਡ ਹੈ। ਇਸ ਪਿੰਡ ਦੀ 2013 ਚ ਜਦੋਂ ਪੰਚਾਇਤ ਬਣੀ, ਤਾਂ ਉਹਨਾਂ ਨੇ, ਜਿਨ੍ਹਾਂ ਨੇ ਖਾਣਾ ਸੀਗਾ, ਮਤਲਬ ADC ਡਿਵੈਲਪਮੈਂਟ, BDPO ਦਫ਼ਤਰ ਦੇ ਸਾਰੇ ਅਧਿਕਾਰੀ, ਅਮਲਾ ਫਾਲਾ ਉਹਨਾਂ ਦੇ ਵਿੱਚ ਕਈ ਸ਼ਾਮਲ ਦੱਸੇ ਜਾ ਰਹੇ ਨੇ। ਉਹਨਾਂ ਨੇ ਕਹਿੰਦੇ ਮਿਲ ਕੇ ਨਵੀਂ ਗੱਟੀ ਰਾਜੋਕੇ ਦੇ ਨਾਲ ਇੱਕ ਪਿੰਡ ਕਾਗਜ਼ਾਂ 'ਚ ਹੀ ਵਸਾ ਲਿਆ, ਨਿਊ ਗੱਟੀ ਰਾਜੋਕੇ, ਮਤਲਬ ਨਿਊ ਰਾਜੋਕੇ ਕੀ ਗੱਟੀ ਹੈ ਨਾ ਜੀ, ਇਹ ਇੱਕ ਪਿੰਡ ਨਵੀਂ ਨੂੰ ਨਿਊ ਬਣਾ ਕੇ ਇੱਕ ਹੋਰ ਪਿੰਡ ਤਿਆਰ ਕਰ ਲਿਆ, ਮਤਲਬ ਹੇਰ ਫੇਰ ਕੀਤਾ। ਜਿਵੇਂ ਉਹ ਖੁੱਲ ਜਾਂਦੀ ਹੈ ਨਾ ਕਿ ਹਾਂ ਇੱਕ ਦੁਕਾਨ ਖੋਲ ਲਈ ਕਿਸੇ ਨੇ ਜੀ, ਮਤਲਬ ਫਿਰ ਉਹ ਦੋ ਭਰਾਵਾਂ 'ਚ ਲੜਾਈ ਹੋ ਗਈ, ਫਿਰ ਹੁੰਦਾ ਨਿਊ ਢਾਬਾ ਹੁਣ ਹੈ ਨਾ, ਨਿਊ ਹੱਟੀ ਹੈ ਨਾ, ਇਹ ਉਹ ਤਰੀਕਾ ਮਤਲਬ ਇਹ ਲਾ ਕੇ ਜਿਹਨਾਂ ਨੇ ਨਵੀਂ ਹੱਟੀ ਖੋਲ ਲਈ, ਤੇ ਬਕਾਇਦਾ ਉਹਦੀ ਪੰਚਾਇਤ ਨਕਲੀ ਬਣਾ ਲਈ ਕਾਗਜ਼ਾਂ 'ਚ, ਬਕਾਇਦਾ ਉਹਦੇ ਵਿੱਚ ਨਰੇਗਾ ਦੀ ਭਰਤੀ ਕਾਗਜ਼ਾਂ 'ਚ ਹੋ ਗਈ, ਬਕਾਇਦਾ ਉਹਦੇ ਵਿੱਚ ਹੀ ਪਾਰਕ ਤੇ ਸਾਰਾ ਕੁਝ ਨਕਲੀ ਬਣ ਗਿਆ। ਹੁਣ ਉਸ ਖੇਤਰ ਦਾ ਇੱਕ ਬੰਦਾ ਹੈ ਗੁਰਦੇਵ ਸਿੰਘ। ਗੁਰਦੇਵ ਸਿੰਘ ਨੂੰ ਜਦੋਂ ਇਹ ਸੂਚਨਾ ਮਿਲੀ, ਉਹ 2013 ਤੋਂ ਇਹਨਾਂ ਦੇ ਪਿੱਛੇ ਲੱਗਿਆ, ਠੀਕ ਹੈ ਜੀ, ਕੀ RTI ਪਾ, ਕੀ ਦਫ਼ਤਰਾਂ ਦੇ ਗੇੜੇ ਲਾ, ਉਹਦੇ ਪੈਰ ਨਹੀਂ ਲੱਗਣ ਦੇ ਰਹੇ ਸੀ। 2018 ਚ ਆ ਕੇ ਉਹ ਬਲਾਕ ਸੰਮਤੀ ਮੈਂਬਰ ਵੀ ਬਣਦਾ। ਬਲਾਕ ਸੰਮਤੀ ਮੈਂਬਰ ਹੋਣ ਦੇ ਬਾਵਜੂਦ ਫਿਰ ਉਹਦੇ ਕੋਲ ਜਦੋਂ ਕੁਝ ਹਵਾਲਿਆਂ ਨਾਲ ਜਾਣਕਾਰੀ, ਕਿਉਂਕਿ ਉੱਕਾ ਦੁੱਕਾ ਕੁਝ ਇਮਾਨਦਾਰ ਵੀ ਹੁੰਦੇ ਨੇ ਜਿਹੜੇ ਗੱਲ ਬਾਹਰ ਲਿਆਉਂਦੇ ਨੇ, ਜਾਂ ਕਈ ਉਹ ਵੀ ਹੁੰਦੇ ਨੇ ਜਿਹੜੇ ਇਸ ਧਿਰ ਸ਼ਾਮਲ ਹੋਣਾ ਚਾਹੁੰਦੇ ਹੁੰਦੇ ਨੇ ਪਰ ਉਹਨਾਂ ਦਾ ਹੱਥ ਨਹੀਂ ਪੈਂਦਾ, ਫਿਰ ਉਹ ਗੱਲ ਦੱਸ ਦਿੰਦੇ ਨੇ। ਸੋ ਦੋ ਤਰੀਕੇ ਹੈਗੇ ਨੇ। ਸੋ ਗੱਲ ਉਹਦੇ ਕੋਲ ਪੱਕੀ ਤੌਰ ਤੇ ਆ ਗਈ ਕਿ ਬਿਲਕੁਲ ਜੀ ਇਹ ਕੁਝ ਹੋ ਰਿਹਾ। ਹੁਣ ਉਹ 2013 ਦਾ ਪਿੱਛੇ ਲੱਗਿਆ ਸੀ, 18 ਚ ਬਲਾਕ ਸੰਮਤੀ ਮੈਂਬਰ ਬਣਿਆ, ਉਹਨੇ ਫਿਰ RTI, ਕਿਉਂਕਿ RTI ਰਾਹੀਂ ਵੀ ਉਹ ਚੀਜ਼ਾਂ ਲੱਭ ਲਿਆਉਂਦਾ। ਆਖਰ ਵਿਭਾਗ ਨੇ ਉਹਦੀ RTI ਦਾ ਜਿਹੜਾ ਜਵਾਬ ਨਹੀਂ ਦੇ ਰਹੀ ਸੀ, ਉਹਨੇ ਜਵਾਬ ਦਿੱਤਾ ਕਿ ਨਿਊ ਗੱਟੀ ਰਾਜੋਕੇ ਨਾਂ ਦਾ ਪਿੰਡ ਸਾਡੇ ਕਿਸੇ ਰਜਿਸਟਰ 'ਚ ਨਹੀਂ ਬੋਲਦਾ, ਸਾਡੇ ਕਿਸੇ ਵੀ ਗਜ਼ਟ 'ਚ, ਸਰਕਾਰ ਦੇ ਗਜ਼ਟ 'ਚ ਨਹੀਂ ਬੋਲਦਾ। ਸੋ ਜਦੋਂ ਇਹ ਸੂਚਨਾ ਦੇਤੀ, ਫਿਰ ਉਹਨੇ ਕਿਹਾ ਜੀ ਆ ਗ੍ਰਾਂਟਾਂ ਨੇ, ਮੈਨੂੰ ਪਤਾ ਲੱਗ ਰਿਹਾ ਗ੍ਰਾਂਟਾਂ ਜਾਰੀ ਹੋ ਰਹੀ ਸਾਰਾ ਕੁਝ। ਉਹ ਕਹਿੰਦੇ ਨਹੀਂ, ਜਦੋਂ ਪਿੰਡ ਹੀ ਨਹੀਂਗਾ। ਹੁਣ ਉਹ ਗ੍ਰਾਂਟਾਂ ਦਾ ਵੇਰਵਾ ਆ ਗਿਆ ਕਿ ਇਸ ਜਿਹੜਾ ਕਾਗਜ਼ਾਂ 'ਚ ਪਿੰਡ ਨਹੀਂਗਾ, ਉਹਨੂੰ ਆਹ ਗ੍ਰਾਂਟਾਂ ਜਾਰੀ ਹੋਈ ਆ, ਤੇ ਉੱਥੋਂ ਮਾਮਲਾ ਉਜਾਗਰ ਹੋ ਗਿਆ। ਹੁਣ ਹੋਇਆ ਕੀ, ਜਿਹੜੀ ਤਾਂ ਅਸਲੀ ਪਿੰਡ ਸੀਗਾ ਨਵੀਂ ਗੱਟੀ ਰਾਜੋਕੇ, ਉਹਨੂੰ ਤਾਂ ਮਿਲੇ ਜੀ 35 ਯੋਜਨਾਵਾਂ, ਮਤਲਬ 35 ਪ੍ਰੋਜੈਕਟ ਮਿਲੇ, ਠੀਕ ਹੈ। ਜਿਹੜਾ ਨਕਲੀ ਪਿੰਡ ਸੀਗਾ ਉਹਨੂੰ 55 ਪ੍ਰੋਜੈਕਟ ਮਿਲੇ। ਜਿਹੜੇ ਅਸਲੀ ਪਿੰਡ ਦੀ ਪੰਚਾਇਤ ਸੀ ਉਹ 'ਚ ਨਰੇਗਾ ਦੇ ਬਣੇ 80 ਜੌਬ ਕਾਰਡ, ਜਿਹੜਾ ਨਕਲੀ ਪੰਚਾਇਤ ਸੀ ਉੱਥੇ ਬਣੇ 140 ਤੋਂ ਵੱਧ ਜੌਬ ਕਾਰਡ ਹੈ ਨਾ। ਉਸ ਪਿੰਡ ਦੇ ਵਿੱਚ, ਨਕਲੀ ਪਿੰਡ ਦੇ ਵਿੱਚ ਕਾਗਜ਼ਾਂ 'ਚ ਬੰਨ ਦੀ ਸਫਾਈ ਵੀ ਹੋ ਗਈ, ਕਾਗਜ਼ਾਂ 'ਚ ਸਕੂਲ 'ਚ ਪਾਰਕ ਬਣ ਗਿਆ, ਕਾਗਜ਼ਾਂ 'ਚ ਪਿੰਡ ਦੀਆਂ ਸਾਰੀਆਂ ਗਲੀਆਂ, ਬੀਹਾਂ, ਪਹੇ ਪੂਏ ਸਭ ਉਹ ਇੰਟਰਲੌਕ ਟਾਈਲਾਂ ਨਾਲ ਲੱਗੇ। ਸੋ ਪਿੰਡ ਪੂਰਾ ਡਿਵੈਲਪ ਹੋ ਗਿਆ, ਤੇ ਕਹਿੰਦੇ ਜੀ 43 ਤੋਂ 45 ਲੱਖ ਸਿੱਧਾ ਗੋਲ ਹੋ ਗਿਆ। ਉਹ ਅੱਛਾ, ਗ੍ਰਾਂਟਾਂ ਵੀ ਉਸ ਪਿੰਡ ਨੂੰ ਵੱਧ ਦੂਏ ਨੂੰ ਹੈ ਹੀ ਨਹੀਂ। ਇਹ ਅਜੇ ਪੂਰਾ ਸੱਚ ਹੈ ਜਾਂ ਅਜੇ ਅਧੂਰਾ ਸੱਚ ਹੈ, ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਕੀ 2013 ਤੋਂ ਲੈ ਕੇ ਹੁਣ ਤੱਕ ਚੱਲੇ ਆਉਂਦੇ ਘਪਲੇ 'ਚ 45 ਲੱਖ ਦਾ ਹੀ ਘਪਲਾ, ਜਾਂ ਘਪਲਾ ਇਹ ਤੋਂ ਵੱਧ ਵੀ ਹੋ ਸਕਦਾ। ਹੁਣ ਪੰਜਾਬ ਸਰਕਾਰ ਨੇ 2 ਮੈਂਬਰੀ ਟੀਮ ਗਠਿਤ ਕੀਤੀ ਹੈ, ਜਿਹੜੀ ਇਹ ਲਾਪਤਾ ਕਾਗਜ਼ਾਂ 'ਚ ਗਵਾਚਿਆ ਪਿੰਡ ਜਾਂ ਨਕਲੀ ਪਿੰਡ ਉਹਨੂੰ ਭਾਲੂਗੀ। ਡਿਵੀਜ਼ਨਲ ਡਿਪਟੀ ਡਾਇਰੈਕਟਰ ਤੇ ADC ਇਸ ਮਾਮਲੇ ਦੀ ਜਾਂਚ ਕਰਨਗੇ। ਦੂਸਰੇ ਪਾਸੇ ਵਿਜੀਲੈਂਸ ਕੋਲ ਵੀ ਕੁਝ ਕਾਗਜ਼ ਪੱਤਰ ਹੈਗੇ ਨੇ, ਪਰ ਇਸ ਪਿੰਡ ਸਣੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਕਿ ਬਾਈ ED ਜਾਂ CBI ਤੋਂ ਜਾਂਚ ਕਰਾਓ, ਐ ਨਾ ਹੋਵੇ ਕਿ ਤੁਸੀਂ ਉਰੇ ਵਾਲੇ ਹੀ ਲਾਏ ਨੇ, ਉਰੇ ਵਾਲੇ ਦੀ ਉਰੇ ਨਾਲ ਕੋਈ ਤਾਰ ਤੂਰ ਜੁੜ ਗਈ, ਹੋਰ ਇੱਕ ਨਵਾਂ ਘਪਲਾ ਨਿਕਲ ਜਾਵੇ, ਐ ਨਾ ਕਰੋ। ਘੱਟੋ ਘੱਟ ਜਾਂਚ ਚੱਜ ਦੀ ਏਜੰਸੀ ਤੋਂ ਕਰੋ। ਇਹ ਵੀ ਪਿੰਡਾਂ 'ਚ ਚਰਚਾ ਜੀ। ਤੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਸਣੇ 13 ਸੂਬੇ ਅਜਿਹੇ ਨੇ ਸ਼ਰਮਾ ਜੀ, ਜਿੱਥੇ ਨਕਲੀ ਟੋਲ ਵਸੂਲੀ ਹੋਈ ਹੈ ਤੇ ਇਹਦੇ ਨਾਲ 120 ਕਰੋੜ ਦੀ
ਠੱਗੀ ਹੋਈ ਹੈ, ਮਾੜੀ ਮੋਟੀ ਰਕਮ ਦੀ ਨਹੀਂ। ਪ੍ਰਵੀਨ ਜੀ, ਵੈਸੇ ਤਾਂ ਟੋਲ ਆਪਣੇ ਆਪ 'ਚ ਠੱਗੀ ਹੈ। ਹਾਂਜੀ। ਨਕਲੀ ਟੋਲ ਤਾਂ ਬਾਅਦ ਦੀ ਗੱਲ ਹੈ। ਹੂੰ ਜਿਹੜੇ ਟੋਲ ਪਲਾਜ਼ੇ ਲੱਗੇ ਨੇ ਉਹ ਆਪਣੇ ਆਪ 'ਚ ਹੀ ਲੋਕਾਂ ਨਾਲ ਧੋਖਾਧੜੀ ਹੈ, ਉਹ ਸਿੱਧੀ ਮਤਲਬ ਕਿ ਠੱਗੀ ਹੈ। ਕਿਉਂਕਿ ਤੁਸੀਂ ਜਦੋਂ ਵੀ ਕੋਈ 2 ਪਹੀਏ ਤੋਂ ਲੈ ਕੇ 4 ਪਹੀਏ ਤੱਕ 6 ਪਹੀਏ 8 ਪਹੀਏ ਚਾਹੇ 24 ਟਾਇਰਾਂ ਵੀ ਟਰੱਕ ਵੀ ਲੈ ਲਓ, ਜਿਹੜੀ ਵੀ ਚੀਜ਼ ਲੈਣੀ ਹੋ ਤੁਸੀਂ, ਉਸ ਵਾਹਨ ਜਿਹੜਾ ਬਿਜਲੀ ਨਾਲ ਤੇਲ ਪਾਣੀ ਨਾਲ ਕਿਸੇ ਚੀਜ਼ ਨਾਲ ਚੱਲਦਾ ਹੈ, ਉਹਦੇ ਖਰੀਦਣ ਸਮੇਂ ਤੁਹਾਨੂੰ ਮਤਲਬ ਬਕਾਇਦਾ ਤੌਰ ਤੇ ਰੋਡ ਟੈਕਸ ਦੇਣਾ ਪੈਂਦਾ। ਤੇ ਜੇ ਸਰਕਾਰ ਰੋਡ ਟੈਕਸ ਲੈ ਰਹੀ ਹੈ ਤਾਂ ਫਿਰ ਟੋਲ ਟੈਕਸ ਕਿਉਂ? ਰੋਡ ਟੈਕਸ ਇਸੇ ਲਈ ਲਿਆ ਜਾਂਦਾ ਕਿ ਇਹਦੇ ਵਿੱਚੋਂ ਸੜਕਾਂ ਮੁਰੰਮਤ ਕਰਨੀਆਂ, ਸੜਕਾਂ ਬਣਾਉਣੀਆਂ। ਸਵਾਲ ਇਹ ਹੈ, ਪਰ ਸਾਡੇ ਲੋਕਾਂ ਕੋਲ ਵਿਰੋਧ ਕਰਨ ਦਾ ਟਾਈਮ ਨਹੀਂ, ਪਰਚੀਆਂ ਕਟਾਉਣ ਦਾ ਟਾਈਮ ਹੈਗਾ। ਹਾਂ, ਜਿਸ ਦਿਨ ਕਿਸਾਨ ਟੋਲ ਫ੍ਰੀ ਕਰਾਉਂਦੇ ਨੇ ਉਸ ਦਿਨ ਕਿਸਾਨ ਜਥੇਬੰਦੀਆਂ ਚੰਗੀਆਂ, ਜੇ ਉਹ ਆਪਣੇ ਹੱਕ ਹਕੂਕ ਲਈ ਕੋਈ ਧਰਨਾ ਲਾਉਂਦੀਆਂ ਨੇ ਫਿਰ ਕਿਸਾਨ ਜਥੇਬੰਦੀਆਂ ਮਾੜੀਆਂ। ਸੋ ਹੁਣ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਪਿੰਡ ਨੇ ਤੈਅ ਕੀਤਾ ਕਿ ਬਈ ਸਾਡੇ ਪਿੰਡ ਵਾਲੀਆਂ ਜਿਹੜੀਆਂ ਪੁਲੀ ਤੋਂ ਸਾਰੇ ਵਾਹਨ ਲੰਘਣ ਲੱਗ ਪਏ, ਅਸੀਂ ਇੱਥੇ ਟੈਕਸ ਲਾਵਾਂਗੇ। ਜੀ ਜੀ ਬਿਲਕੁਲ। ਉਹ ਸਰਪੰਚ ਨੇ ਹੈ ਨਾ, ਉਹ ਵਸੂਲੀ ਸ਼ੁਰੂ ਕਰਤੀ ਤੇ ਉਹਨੂੰ ਉਹ ਭੰਡਿਆ ਸਾਡੇ ਲੋਕਾਂ ਨੇ, ਆਪਣੇ ਹੀ ਲੋਕਾਂ ਨੇ, ਕਿ ਲਓ ਜੀ ਪਿੰਡ ਤਾਂ ਲੁੱਟਣ ਲੱਗ ਪਿਆ, ਇਹ ਤਾਂ ਜੀ ਗੁੰਡਾਗਰਦੀ ਹੋ ਗਈ ਜੀ, ਆਹ ਹੋ ਗਈ ਜੀ ਉਹ। ਪਿੰਡ ਆਪਣੇ ਆਪ ਸਰਕਾਰ ਹੈ। ਪੂਰਨ ਪਿੰਡ, ਪੂਰਨ ਇੱਕ ਆਪਣੇ ਆਪ ਚ ਮੁਲਕ ਹੈ ਤੇ ਉਹਦੀ ਪੰਚਾਇਤ ਆਪਣੇ ਆਪ ਸੰਪੂਰਨ ਸਰਕਾਰ ਹੈ। ਹਰ ਪਿੰਡ ਦਾ ਵੋਟਰ ਉਸ ਸਰਕਾਰ ਚ ਬਤੌਰ ਮੈਂਬਰ ਹੈ। ਜੇ ਸਰਕਾਰ ਕਹਿ ਸਕਦੀ ਹੈ ਕਿ ਸਾਡੀ ਸਟੇਟ ਹਾਈਵੇ ਅਸੀਂ ਵਸੂਲੀ ਕਰਾਂਗੇ, ਜੇ ਕੇਂਦਰ ਕਹਿ ਸਕਦਾ ਹੈ ਸਾਡਾ ਨੈਸ਼ਨਲ ਹਾਈਵੇ ਅਸੀਂ ਵਸੂਲੀ ਕਰਾਂਗੇ, ਫਿਰ ਪਿੰਡ ਕਿਉਂ ਨਹੀਂ ਕਹਿ ਸਕਦਾ ਕਿ ਪਿੰਡ ਹਾਈਵੇ ਭਾਈ ਅਸੀਂ ਵਸੂਲੀ ਕਰਾਂਗੇ? ਬਸ ਉਹ ਨਿਯਮਾਵਲੀ ਤਹਿਤ ਹੋਵੇ। ਪ੍ਰਵੀਨ ਜੀ, ਪਿੰਡ ਨੂੰ ਇਹ ਅਧਿਕਾਰ ਹੈ, ਜੇਕਰ ਉਹ ਗ੍ਰਾਮ ਸਭਾ 'ਚ ਮਤਾ ਪਾਸ ਕਰ ਲਵੇ ਕਿ ਭਾਈ ਪਿੰਡ ਦੀ ਫਿਰਨੀ ਦੇ ਅੰਦਰ ਆ ਕੇ ਜੇ ਕੋਈ ਆਪਣਾ ਕਾਰੋਬਾਰ ਚਲਾਉਣ ਆਉਂਦਾ, ਕੋਈ ਮਾਲ ਸਮਾਨ ਸਬਜ਼ੀ ਭਾਜੀ ਕੋਈ ਭਾਂਡਾ ਟਿੱਕਾ ਵੇਚਣ ਆਉਂਦਾ, ਉਹ ਤੋਂ ਵੀ ਤੈਅ ਉਹ ਟੈਕਸ ਵਸੂਲ ਸਕਦੀ ਹੈ ਪੰਚਾਇਤ। ਇਹ ਉਹਦੇ ਕੋਲ ਅਧਿਕਾਰ ਹੈ। ਤੇ ਉਸ ਪਿੰਡ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਪੁਲ ਹੈ ਇਹ ਸਾਡੀ ਆਪਣੀ ਹੱਦ 'ਚ ਬਣਿਆ ਤੇ ਸਾਡੇ ਖਰਚੇ ਨਾਲ ਬਣਿਆ। ਤੇ ਨਾਲ ਵਾਲਾ ਜਿਹੜਾ ਸਰਕਾਰੀ ਪੁਲ ਸੀ ਕਿਸੇ ਸਟੇਟ ਹਾਈਵੇ ਨੈਸ਼ਨਲ ਹਾਈਵੇ ਦਾ, ਉਹ ਟੁੱਟਿਆ ਸੀ ਤੇ ਇਸ ਲਈ ਸਾਰਾ ਟ੍ਰੈਫਿਕ ਉਸ ਪਿੰਡ 'ਚੋਂ ਲੰਘ ਰਿਹਾ ਸੀ ਤੇ ਪਿੰਡ ਪਰੇਸ਼ਾਨ ਸੀ। ਅਗਲੇ ਕਹਿੰਦੇ ਜੇ ਭਾਈ ਸਾਡੀ ਸੜਕ ਵਰਤਣੀ ਆ ਫਿਰ ਉਹਦੀ ਅਦਾ ਕਰੋ। ਉੱਥੇ ਸਾਡੇ ਲੋਕਾਂ ਨੇ ਦੇ ਵੀਡੀਓ ਬਣਾ ਦੇ ਕੁਛ ਕਰਨ ਨੂੰ ਭੰਡਿਆ, ਪਰ ਜਿਹੜਾ ਭੰਡਣਾ ਟੋਲ ਪਲਾਜ਼ਿਆਂ ਦੇ ਭੰਡ ਨਹੀਂ ਹੁੰਦਾ ਸਰਕਾਰ ਨੂੰ ਕਿ ਭਾਈ ਤੁਸੀਂ ਵਸੂਲੀ ਕਿਉਂ ਕਰਦੇ ਹੋ। ਤੇ ਉਸੇ ਟੋਲ ਪਲਾਜ਼ਿਆਂ ਤੇ ਨਕਲੀ ਟੋਲ ਵਸੂਲੀ ਹੁੰਦੀ ਰਹੀ। ਜੀ ਜੀ ਬਿਲਕੁਲ। ਹੋਇਆ ਕੀ ਕਿ NHI ਨੂੰ ਜਿਹੜੇ ਸੌਫਟਵੇਅਰ ਉਪਲਬਧ ਕਰਾਉਂਦਾ ਬੰਦਾ ਹਾਂਜੀ ਟੋਲ ਦੇ ਉੱਤੇ ਵਸੂਲੀ ਦੇ ਲਈ, ਉਸੇ ਬੰਦੇ ਨੇ ਠੇਕੇਦਾਰਾਂ ਨਾਲ ਮਿਲ ਗਿਲ ਕੇ ਨਕਲੀ ਸੌਫਟਵੇਅਰ ਵੀ ਉਹਨਾਂ ਦੇ ਕੰਪਿਊਟਰ 'ਚ ਇੰਸਟਾਲ ਕਰਾਤੇ। ਠੀਕ ਹੈ। ਤੇ ਜਿਹੜੇ ਤਾਂ ਬੰਦੇ ਲੰਘਦੇ ਨੇ ਫਾਸਟੈਗ ਰਾਹੀਂ, ਉਹ ਤਾਂ 1 ਨੰਬਰ 'ਚ ਲੰਘੀ ਜਾਂਦੇ ਨੇ। ਜਿਨ੍ਹਾਂ ਕੋਲ ਫਾਸਟੈਗ ਨਹੀਂ ਹੁੰਦਾ ਉਹਨਾਂ ਤੋਂ ਦੁੱਗਣੇ ਪੈਸੇ ਵਸੂਲੇ ਜਾ ਰਹੇ ਨੇ। ਮਤਲਬ ਜੇ 50 ਰੁਪਏ ਹੈ ਤਾਂ ਤੁਹਾਨੂੰ ਉਹਦਾ 100 ਰੁਪਇਆ ਦੇਣਾ ਪਊਗਾ ਤੇ ਆਉਣ ਲੱਗੇ ਫਿਰ ਦੇਣਾ ਪਊਗਾ, ਛੂਟ ਨਹੀਂ ਮਿਲੂਗੀ, ਆਉਣ ਲੱਗੇ ਫਿਰ 100 ਹੀ ਲੱਗੂਗਾ। ਸੋ ਤੁਹਾਡੇ ਲਈ ਤਾਂ 4 ਗੁਣਾ ਪੈਸੇ ਹੋ ਗਏ। ਹੁਣ ਇਹ ਆਪਣੇ ਆਪ 'ਚ ਸਵਾਲ ਹੈ ਕਿ ਜੇਕਰ ਭਾਰਤ ਦੇ ਵਿੱਚ ਭਾਰਤੀ ਕਰੰਸੀ ਦੀ ਮਾਨਤਾ ਹੈ ਨਾ, ਫਿਰ ਤੁਸੀਂ ਉਸ ਨੂੰ ਫਾਸਟੈਗ ਦੇ ਬਦਲੇ ਐ ਵਧਾ ਕੇ ਘਟਾ ਕੇ ਕਿਵੇਂ ਮਿਲ ਸਕਦੇ ਹੋ? ਤੁਹਾਨੂੰ ਜਿੰਨਾ ਟੈਕਸ ਹੈਗਾ ਉਨਾ ਹੀ ਲੈਣਾ ਪਊਗਾ। ਬੰਦੇ ਦਾ ਸਮਾਂ ਤਾਂ ਵੱਧ ਲੱਗ ਰਿਹਾ ਨਾ ਉਸ ਲਾਈਨ 'ਚ ਲੱਗ ਕੇ, ਉਹ ਤਾਂ ਆਪਣਾ ਸਮਾਂ ਬਰਬਾਦ ਕਰ ਰਿਹਾ ਤੇ ਉਲਟਾ ਤੁਸੀਂ ਉਸਦੇ ਉੱਤੇ ਇਹ ਜਾ ਲਾ ਰਹੇ ਹੋ, ਤੁਸੀਂ ਲਾਈਨ ਵੱਖਰੀ ਰੱਖੀ ਹੈ ਨਾ ਉਹਦੇ ਲਈ। ਚਲੋ ਹੁਣ ਤੁਸੀਂ ਇਸ ਗੱਲ ਤੇ ਵੀ ਆ ਗਏ, ਜੇ ਜੁਰਮਾਨਾ ਹੀ ਲਾਉਣਾ ਹੈ ਕਿਸੇ ਨੂੰ ਡਬਲ ਦਾ ਤਾਂ ਅਦਾਲਤ ਨੂੰ ਅਧਿਕਾਰ ਹੈ, ਟੋਲ ਵਾਲੇ ਨੂੰ ਅਧਿਕਾਰ ਕਿੱਥੋਂ ਆ ਗਿਆ ਵੀ ਕਿ ਹਾਂ ਅਸੀਂ 4 ਗੁਣਾ ਵਸੂਲਾਂਗੇ 2 ਗੁਣਾ ਵਸੂਲਾਂਗੇ? ਫਿਰ ਹੁਣ ਇਹਨਾਂ ਨੇ ਕੀ ਕੀਤਾ ਕਿ ਫਾਸਟੈਗ ਵਾਲੇ ਨੂੰ ਤਾਂ 1 ਨੰਬਰ 'ਚ ਸਹੀ ਰੂਪ 'ਚ ਲੰਘਾ ਰਹੇ ਨੇ। ਠੀਕ ਹੈ। ਜਿਹੜਾ ਬੰਦਾ ਕੈਸ਼ ਵਾਲੀ ਲਾਈਨ 'ਚੋਂ ਲੰਘਦਾ ਹੈ ਉਹਦੇ ਵਿੱਚੋਂ ਜਦੋਂ ਤੋਂ ਦੁੱਗਣੇ ਪੈਸੇ ਵਸੂਲੇ ਜਾਂਦੇ ਨੇ ਤਾਂ 50% ਉਹਦਾ ਠੇਕੇਦਾਰ ਕੋਲ ਜਾਣਾ ਹੁੰਦਾ, 50% NHI ਮਤਲਬ ਕੇਂਦਰ ਕੋਲ ਸਰਕਾਰ ਕੋਲ ਜਾਣਾ ਹੁੰਦਾ। ਹੁਣ ਇਹਨਾਂ ਨੇ ਨਕਲੀ ਸੌਫਟਵੇਅਰ ਰਾਹੀਂ ਇਹ ਢੰਗ ਕੀਤਾ ਕਿ ਜਿਹੜਾ ਬੰਦਾ ਬਿਨਾਂ ਫਾਸਟੈਗ ਤੋਂ ਲੰਘੂਗਾ ਉਹਦੇ ਵਿੱਚੋਂ ਜੇ 100 ਗੱਡੀਆਂ ਲੰਘਦੀਆਂ, 5 ਨੂੰ ਤਾਂ ਜਾਇਜ਼ ਦਿਖਾ ਦਿਓ, 50% ਵਾਲੇ ਖਾਤੇ 'ਚ ਪਾ ਦਿਓ ਸਹੀ ਸੌਫਟਵੇਅਰ 'ਚ, 95 ਗੱਡੀਆਂ ਨੂੰ ਆਪਣੇ ਸੌਫਟਵੇਅਰ ਰਾਹੀਂ ਲੰਘਾ ਕੇ ਨਕਲੀ ਪਰਚੀ ਦੇ ਦਿਓ, ਉਹ ਸਿੱਧੇ 100% ਦੀ 100% ਠੇਕੇਦਾਰ ਤੇ ਉਹ ਸੌਫਟਵੇਅਰ ਵਾਲੇ ਦੀ ਜੇਬ 'ਚ। ਸੋ 1 ਨਹੀਂ 2 ਨਹੀਂ 3 ਨਹੀਂ, ਭਾਰਤ ਦੇ 13 ਸੂਬਿਆਂ ਦੇ ਵਿੱਚ 200 ਦੇ ਕਰੀਬ ਟੋਲ ਪਲਾਜ਼ਿਆਂ ਤੇ 120 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। 120 ਕਰੋੜ ਇੰਜ ਵਸੂਲੇ ਨੇ
ਤੇ ਇਹਦੇ ਵਿੱਚ ਇਹ 2 ਸਾਲ ਦਾ, ਪਿਛਲੇ 2 ਸਾਲਾਂ ਤੋਂ ਕਹਿੰਦੇ ਵਰਤਾਰਾ ਚੱਲ ਰਿਹਾ ਸੀਗਾ, ਜਿਹੜਾ ਹੁਣ ਫੜਿਆ ਗਿਆ। ਹਿਮਾਚਲ ਦਾ 1 ਟੋਲ ਹੈ, ਇਹਦੇ ਵਿੱਚ ਪੰਜਾਬ ਦੇ 2 ਟੋਲ ਨੇ। ਹੁਣ ਇਹ ਤਾਂ ਇੱਕੋ ਬੰਦਾ ਨਹੀਂ ਹੋਊਗਾ, ਫਿਰ ਹੋ ਸਕਦਾ ਕਿ ਬਾਕੀ ਟੋਲਾਂ ਦੇ ਭਾਈ ਚੈੱਕ ਕਰ ਲਓ, ਉਹਨਾਂ ਦੇ ਕੰਪਿਊਟਰ 'ਚ ਵੀ ਕਿਸੇ ਹੋਰ ਨੇ ਪਵਾਏ ਹੋਏ ਹੁਣ ਸੌਫਟਵੇਅਰ ਹੈ ਜੀ, ਹੈ ਨਾ। ਸੋ ਇਹ ਠੱਗੀ ਦੀ ਦੁਕਾਨ ਤੇ ਇੱਕ ਹੋਰ ਠੱਗੀ ਵੱਜਣ ਦੀ ਖਬਰ ਹੈ ਜੀ, ਜਿਹੜੀ ਆਪਾਂ ਚਰਚਾ ਕੀਤੀ ਹੈ ਜੀ। ਬਿਲਕੁਲ, ਦੇਖੋ ਤੁਸੀਂ ਪਿੰਡ ਵੀ ਨਕਲੀ, ਗ੍ਰਾਂਟਾਂ ਵੀ ਨਕਲੀ, ਤੇ ਇੱਧਰ ਟੋਲ ਪਲਾਜ਼ਿਆਂ ਤੇ ਵੀ ਵਸੂਲੀ ਵੀ ਨਕਲੀ। ਹਾਂਜੀ, ਟੋਲ ਵਸੂਲੀ ਵੀ ਨਕਲੀ। ਤੇ ਅਗਲੀ ਖਬਰ ਦੇ ਵੱਲ ਵਧ ਗਈ। ਖਬਰ ਉਹ ਵੀ ਕੋਈ ਇਸੇ ਤਰ੍ਹਾਂ ਦੇ ਘੁਟਾਲਿਆਂ ਨੂੰ ਉਜਾਗਰ ਕਰਦੀ ਹੈ, ਪਰ ਬੜੇ ਵੱਖਰੀ ਤਰ੍ਹਾਂ ਦਾ ਘੁਟਾਲਾ। ਕਹਿੰਦੇ ਕਿ ਜੇਕਰ ਤੁਸੀਂ ਆਈਫੋਨ ਤੋਂ ਓਲਾ ਜਾਂ ਉਬਰ ਮੰਗਵਾਉਣੇ ਆ ਤਾਂ ਤੁਹਾਨੂੰ ਵਾਧੂ ਭਾੜਾ ਦੇਣਾ ਪੈਂਦਾ ਜੀ। ਪ੍ਰਵੀਨ ਜੀ, ਅੱਜ ਕੱਲ ਭਾਰਤ ਦੇ ਵਿੱਚ ਨਾ ਇਹ ਆਨਲਾਈਨ ਕੈਬ ਮੰਗਾ ਕੇ ਆਉਣ ਜਾਣ ਦਾ ਪ੍ਰਚਲਨ ਬਹੁਤ ਵੱਧ ਗਿਆ। ਹਾਂਜੀ ਹਾਂਜੀ। ਔਰ ਲੋਕਾਂ ਨੂੰ ਇਹ ਸਹੂਲਤਯੋਗ ਵੀ ਲੱਗਦਾ ਕਿ ਘਰ ਦੇ ਬੂਹੇ ਤੇ ਫੀਲਿੰਗ ਆਉਂਦੀ ਹੈ ਕਿ ਹਾਂ ਟੈਕਸੀ ਲੈਣ ਆਈ ਹੈ, ਖਿੜਕੀ ਖੋਲ ਕੇ ਪਿਛਲੀ ਸੀਟ ਤੇ ਬੈਠੋ ਤੇ ਬਾਹਰ ਰੱਖ ਕੇ ਜਾਓ ਸ਼ੀਸ਼ੇ ਤੇ, ਹੈ ਨਾ। ਸੋ ਉਹ ਫੀਲਿੰਗ ਬਹੁਤ ਆਮ ਬੰਦੇ ਲੈਣਗੇ। ਠੀਕ ਹੈ, ਹਰੇਕ ਬੰਦੇ ਨੂੰ ਅਧਿਕਾਰ ਹੈ ਮਤਲਬ ਆਪਣੀ ਜ਼ਿੰਦਗੀ ਵਧੀਆ ਢੰਗ ਨਾਲ ਜੀਣ ਦਾ, ਪਰ ਜਿਹੜੀ ਸਾਡੀ ਠੱਗੀ ਹੁੰਦੀ ਅਸੀਂ ਉਹਦੇ ਤੇ ਬੋਲਦੇ ਕਿਉਂ ਨਹੀਂ? ਅਸੀਂ ਉਹਦੀ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਓਲਾ ਉਬਰ ਵਰਗੀਆਂ ਕੰਪਨੀਆਂ ਦੇ ਹਵਾਲੇ ਨਾਲ ਜਿਸ ਦਿਨ ਮਤਲਬ ਇਹ ਗੱਡੀਆਂ ਬੁੱਕ ਕਰਾਉਂਦੇ ਹੋ ਤੁਸੀਂ, ਜਿਸ ਥਾਂ ਦਾ ਕਿਰਾਇਆ ਤੁਹਾਡਾ 40 ਰੁਪਏ 50 ਰੁਪਏ ਹੈ, ਜੇ ਉਸ ਦਿਨ ਮੀਂਹ ਪੈ ਜਾਵੇ, ਜੇ ਧੁੰਦ ਆ ਜਾਵੇ, ਹਵਾ ਹਨੇਰੀ ਚੱਲ ਜਾਵੇ, ਤਾਂ ਉਹਦਾ ਕਿਰਾਇਆ ਉੱਥੇ 2 ਗੁਣਾ 3 ਗੁਣਾ ਹੋ ਜਾਂਦਾ ਉਸੇ ਥਾਂ ਦਾ। ਜੇ ਤੁਸੀਂ 에ਅਰਪੋਰਟ ਤੇ ਜਾਣਾ ਤਾਂ ਉਹੀ ਥਾਂ ਦਾ 19 ਡਿਸਟੈਂਸ ਦਾ ਕਿਰਾਇਆ 5-5 10-10 ਗੁਣਾ ਵੀ ਹੋ ਜਾਂਦਾ। ਜੇ ਤੁਸੀਂ ਤੈਅ ਸਮੇਂ ਵਾਲੀ, ਪਤਾ ਹੈ ਕਿ ਹੁਣ ਸ਼ਤਾਬਦੀ ਵਾਲੀ ਟ੍ਰੇਨ ਫੜਨੀ ਹੈ ਜਾਂ ਰੇਲ ਗੱਡੀ ਆ ਸਮੇਂ ਤੇ ਆਉਣੀ ਜਾਣੀ ਹੈ, ਉਸ ਸਮੇਂ ਕਿਰਾਇਆ ਵੱਧ ਜਾਂਦਾ। ਇਹ ਤਰੀਕਾ ਤਾਂ ਹੈਗਾ ਹੀ ਹੈਗਾ, ਪਰ ਜਿਹੜੇ ਤਰੀਕੇ ਦੇ ਹਵਾਲੇ ਨਾਲ ਸਰਕਾਰ ਕੋਲ ਸ਼ਿਕਾਇਤ ਗਈ ਉਹ ਬੜਾ ਨਵੇਕਲਾ ਹੈ। ਇੱਕ ਵਿਅਕਤੀ ਨੇ ਵੀਡੀਓ ਬਣਾਈ, ਇੱਕ ਹੱਥ 'ਚ ਉਹਦੇ ਐਂਡਰੋਇਡ ਫੋਨ ਹੈ, ਇੱਕ ਹੱਥ 'ਚ ਉਹਦੇ ਆਈਫੋਨ ਹੈ। ਠੀਕ ਹੈ। ਉਹ ਦੋਏ ਫੋਨਾਂ ਤੋਂ ਸੇਮ ਥਾਂ ਲਈ ਬੁਕਿੰਗ ਕਰਾ ਕੇ ਵੀਡੀਓ ਬਣਾ ਕੇ ਜਾਰੀ ਕਰ ਰਿਹਾ ਕਿ ਆਈਫੋਨ ਤੋਂ ਸੇਮ ਥਾਂ ਤੋਂ ਕਰਾਈ ਬੁਕਿੰਗ ਦੇ ਵਿੱਚ ਪੈਸੇ ਕਿੰਨੇ ਗੁਣਾ ਵੱਧ ਆ ਰਹੇ ਨੇ, ਦੂਏ ਤੋਂ ਘੱਟ ਆ ਰਹੇ। ਐਂਡਰੋਇਡ ਫੋਨ ਤੋਂ ਕਰਾਈ ਬੁਕਿੰਗ 'ਚ ਪੈਸੇ ਘੱਟ ਨੇ, ਆਈਫੋਨ ਤੋਂ ਕਰਾਈ ਬੁਕਿੰਗ 'ਚ ਪੈਸੇ ਵੱਧ ਨੇ। ਸੋ ਇਹ ਵੀਡੀਓ ਜਦੋਂ ਸਰਕਾਰ ਕੋਲ ਗਈ ਤੇ ਸਰਕਾਰ ਨੇ ਓਲਾ ਉਬਰ ਵਾਲਿਆਂ ਨੂੰ ਤਲਬ ਕਰ ਲਿਆ। ਦੂਸਰੇ ਪਾਸੇ ਇੱਕ ਵਿਅਕਤੀ ਨੇ ਹੋਰ ਵੀਡੀਓ ਬਣਾਈ, ਉਹ ਕਹਿੰਦਾ ਜੀ ਆਹ ਮੇਰੇ ਫੋਨ 'ਚ ਫੁੱਲ ਬੈਟਰੀ ਹੈ ਜੀ, ਆਹ ਮੇਰੇ ਫੋਨ 'ਚ ਘੱਟ ਬੈਟਰੀ ਹੈ। ਠੀਕ ਹੈ। ਫੁੱਲ ਬੈਟਰੀ ਵਾਲੇ ਫੋਨ ਤੋਂ ਜਦੋਂ ਬੁਕਿੰਗ ਕਰਾਈ ਤਾਂ ਪੈਸੇ ਨਾਰਮਲ ਨੇ, ਘੱਟ ਬੈਟਰੀ ਵਾਲੇ ਫੋਨ ਤੋਂ ਬੁਕਿੰਗ ਕਰਾਈ ਤਾਂ ਪੈਸੇ ਕਈ ਗੁਣਾ ਵੱਧ ਗਏ। ਓ ਅੱਛਾ। ਮਤਲਬ ਇਹ ਤੋਂ ਸਾਫ਼ ਹੈ ਕਿ ਓਲਾ ਉਬਰ ਵਰਗੀਆਂ ਕੰਪਨੀਆਂ ਤੁਹਾਡੇ ਫੋਨ ਨੂੰ ਪੜ੍ਹ ਲਿਖ ਲਈਆਂ ਨੇ, ਤੁਹਾਡੀ ਫੋਨ ਦੇ ਡਾਟੇ ਨੂੰ ਵਰਤ ਰਹੀਆਂ ਨੇ। ਉਹ ਜਾਣੂ ਨੇ ਕਿ ਤੁਸੀਂ ਕਿਸ ਫੋਨ ਤੋਂ ਬੁਕਿੰਗ ਕਰਾ ਰਹੇ ਹੋ। ਇਕੱਲਾ ਨੰਬਰ ਨਹੀਂ ਜਾ ਰਿਹਾ, ਇਹਨਾਂ ਤੋਂ ਤੁਹਾਡੇ ਫੋਨ ਦੀ ਲੋਕੇਸ਼ਨ, ਕੁਆਲਿਟੀ, ਬ੍ਰਾਂਡ, ਹੈ ਨਾ, ਉਹਦੀ ਸਥਿਤੀ, ਸਾਰਾ ਕੁਝ ਆ ਰਿਹਾ। ਹੁਣ ਇਹਦੇ ਆਧਾਰ ਤੇ 3 ਉਹਨਾਂ ਦੇ ਉੱਤੇ ਇਹ ਦੋਸ਼ ਸਿੱਧੇ ਰੂਪ ਚ ਲੱਗੇ ਨੇ। ਪਹਿਲਾ ਦੋਸ਼ ਤਾਂ ਇਹੀ ਹੈ ਕਿ ਜੀ ਉਹ ਐਂਡਰਾਇਡ ਤੇ ਆਈਫੋਨ ਦੇ ਹਵਾਲੇ ਨਾਲ ਕਿਰਾਇਆ ਵਸੂਲਦੇ ਨੇ। ਦੂਸਰਾ, ਜਿਹੜੀ ਛੂਟ ਮਿਲਦੀ ਹੈ ਉਹ ਵੀ ਫੋਨ ਦਾ ਬ੍ਰਾਂਡ ਦੇਖ ਕੇ ਮਿਲਦੀ ਹੈ। 13 ਤੋਂ 50% ਜਿਹੜੀ ਛੂਟ ਹੁੰਦੀ ਹੈ ਉਹ ਵੀ ਦੇਖਦੇ ਆ ਕਿ ਕਿਸ ਫੋਨ ਤੋਂ ਹੈ। ਉਸ ਆਧਾਰ ਤੇ ਇਹਦਾ ਮਤਲਬ ਮਹਿੰਗੇ ਫੋਨ ਵਾਲੇ ਤੋਂ ਵੱਧ ਪੈਸੇ ਵਸੂਲੇ ਜਾ ਰਹੇ ਨੇ, ਸਧਾਰਨ ਫੋਨ ਵਾਲੇ ਤੋਂ ਘੱਟ। ਵੀ ਇਹ ਕੀ ਮਤਲਬ ਹੈ? ਜੇ ਕਿਸੇ ਨੇ ਲੋਨ ਲੈ ਕੇ ਵੀ ਲਿਆ ਹੋਵੇ, ਅੱਜ ਕੱਲ੍ਹ ਨਿਆਣੇ ਤਾਂ ਘਰ ਦੇ ਵਿੱਚ ਚਾਹੇ ਰੋਟੀ ਪੂਰੀ ਨਾ ਪੱਕੇ, ਨਿਆਣੇ ਤਾਂ ਧੱਕੇ ਨਾਲ ਫੋਨ ਲਈ ਜਾਂਦੇ ਨੇ। ਸੋ ਇਹ ਵੀ ਪਹਿਲੂ ਹੈ। ਦੂਸਰਾ ਹੁਣ ਇਹਦੇ ਵਿੱਚ ਇਹ ਪਹਿਲੂ ਵੀ ਆ ਗਿਆ ਕਿ ਘੱਟ ਬੈਟਰੀ ਹੈ ਜਿਹਦੇ ਫੋਨ ਦੀ, ਅਗਲੇ ਨੂੰ ਲੱਗਦਾ ਕਿ ਉਹਨੂੰ ਪੈਸੇ ਵੱਧ ਦਿਖਾਓ, ਕਿਉਂਕਿ ਉਹਨੂੰ ਡਰ ਹੈ ਕਿ ਮੇਰਾ ਫੋਨ ਨਾ ਬੰਦ ਹੋ ਜਾਵੇ। ਗੱਡੀ ਮੰਗਾਉਣ ਤੋਂ ਪਹਿਲਾਂ ਫੋਨ ਮਤਲਬ ਗੱਡੀ ਬੁੱਕ ਹੋ ਜਾਵੇ ਫੋਨ ਬੰਦ ਹੋਣ ਤੋਂ ਪਹਿਲਾਂ। ਇਸ ਲਈ ਘੱਟ ਬੈਟਰੀ ਵਾਲੇ ਤੋਂ ਪੈਸੇ ਵੱਧ ਵਸੂਲ ਰਹੇ ਨੇ। ਤੀਸਰਾ, ਉਹ ਕਹਿੰਦੇ ਵੀ ਕਿ ਜਿਹੜਾ ਬੰਦਾ ਗੱਡੀ ਕਰ ਰਿਹਾ ਉਹਦਾ ਅਧਿਕਾਰ ਬਣਦਾ ਕਿ ਉਹਨੂੰ ਪਤਾ ਹੋਵੇ ਉਹਦਾ ਟੈਰਿਫ ਤੈਅ ਕਿਵੇਂ ਹੁੰਦਾ। ਹਾਂਜੀ ਹਾਂਜੀ, ਬਿਲਕੁਲ। ਤਰੀਕਾ ਕੀ ਹੈ, ਉਹਨੂੰ ਇਹ ਜਾਣਨ ਦਾ ਹੱਕ ਹੈ, ਤੇ ਤੁਸੀਂ ਉਹਨੂੰ ਇਹ ਚੀਜ਼ ਜਾਣਕਾਰੀ ਉਪਲਬਧ ਨਹੀਂ ਕਰਾ ਰਹੇ। ਬੇਸ਼ੱਕ ਓਲਾ ਉਬਰ ਨੇ ਇਹ ਸਾਰੀਆਂ ਗੱਲਾਂ ਦਾ ਆਪਣੇ ਪੱਧਰ ਤੇ ਖੰਡਨ ਕਰਤਾ ਕਿ ਨਹੀਂ ਜੀ, ਅਸੀਂ ਫੋਨ ਦਾ ਬ੍ਰਾਂਡ ਦੇਖ ਕੇ ਜਾਂ ਇਹ ਢੰਗ ਨਾਲ ਕੋਈ ਨਹੀਂ ਕਰਦੇ, ਸਾਡਾ ਆਪਣਾ ਇੱਕ ਤਰੀਕਾ ਹੈ। ਪਰ ਉਹ ਤਰੀਕਾ ਕੀ, ਉਹ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ। ਉਹ ਪੈਮਾਨਾ ਕੀ ਹੈ, ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ। ਸੋ ਇਸ ਲਈ ਜੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਪੜ੍ਹਿਆ ਲਿਖਿਆਂ ਦਾ ਘਪਲਾ। ਪਿਛਲੇ ਦਿਨੀ ਇੱਕ ਖਬਰਾਂ ਨਸਰ ਹੋ ਰਹੀਆਂ ਸੀ ਕਿ ਜਿਹੜੀਆਂ ਕੰਪਨੀਆਂ ਦਵਾਈ ਬਣਾਉਂਦੀਆਂ ਨੇ, ਇੱਕ ਮੀਡੀਆ ਨੇ, ਅਦਾਰੇ ਨੇ ਲੁਕਵੇਂ ਤੌਰ ਤੇ ਦਵਾਈ ਬਣਾਉਣੀਆਂ ਕੰਪਨੀਆਂ ਤੱਕ ਪਹੁੰਚ ਕੀਤੀ ਕਿ ਅਸੀਂ ਜੀ ਦਵਾਈਆਂ ਦੇ ਆਰਡਰ ਲੈਣੇ। ਉਹ ਕਹਿੰਦੇ ਜੀ ਦਵਾਈ ਆ ਪਈਆਂ ਨੇ, ਜਿਹੜੇ ਬ੍ਰਾਂਡ ਤੁਸੀਂ ਬਣਾਉਣੇ ਆ, ਕੀਮਤ ਤੁਸੀਂ ਦੱਸਣੀ ਹੈ, ਪਰ ਕਿੰਨੀ ਲਿਖਦੀ ਹੈ। 1 ਰੁਪਏ ਵਾਲੀ ਗੋਲੀ ਤੇ ਵੀ 100 ਰੁਪਏ ਵਾਲਾ, 1 ਰੁਪਏ ਵਾਲੇ ਪੱਤੇ ਤੇ ਵੀ 100 ਰੁਪਏ ਵਾਲਾ ਰੇਟ ਲਾ ਕੇ ਕੰਪਨੀਆਂ ਵੇਚ ਰਹੀਆਂ ਨੇ। ਅੱਡੋ ਅੱਡ ਰੇਟ ਨੇ ਇੱਕੋ ਚੀਜ਼ ਦੇ। ਉਹੀ ਖੰਘ ਦੀ ਦਵਾਈ ਹੈ, ਕਿਸੇ 200 ਦੀ ਸ਼ੀਸ਼ੀ ਹੈ ਤੇ ਕੋਈ 20 ਰੁਪਏ ਦੀ ਸ਼ੀਸ਼ੀ ਹੈ। ਉਹੀ ਵਿੱਚ ਸਾਲਟ ਹੈ, ਉਹੀ ਸਾਰਾ ਕੁਛ ਹੈ। ਸੋ ਉੱਥੇ ਨਹੀਂ ਅਸੀਂ ਬੋਲਦੇ। ਪਰ ਜੇ ਕਿਸਾਨ ਕਹੇ ਕਿ ਸਾਨੂੰ MSP ਮਿਲ ਜਾਵੇ, ਜੇ ਮਜ਼ਦੂਰ ਕਹੇ ਮੈਨੂੰ ਪੂਰੀ ਦਿਹਾੜੀ ਮਿਲ ਜਾਵੇ,
ਫਿਰ ਅਸੀਂ ਹਾਹਾਕਾਰ ਮਚਾ ਦਿੰਦੇ ਹਾਂ ਜੀ, ਲੁੱਟ ਮਚ ਗਈ। ਹਾਂਜੀ ਹਾਂਜੀ, ਬਿਲਕੁਲ ਇਦਾਂ ਹੀ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਪਹਿਲੇ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।